ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 29 ਮਈ 2014 16 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਮੇਨ ਇਸ਼ੂ। ਦੇਖੋ, ਕਿਉਂਕਿ ਘੱਲੂਘਾਰਾ ਹਫ਼ਤੇ ਦੀ 30ਵੀਂ ਵਰ੍ਹੇਗੰਢ ਦੁਖਦ ਯਾਦ ਉਸ ਦੀ ਸ਼ੁਰੂਆਤ 1 ਜੂਨ ਤੋਂ ਹੋ ਰਹੀ ਹੈ ਜੀ। ਕਿਉਂਕਿ 1 ਜੂਨ ਨੂੰ ਸਭ ਤੋਂ ਪਹਿਲਾਂ CRPF ਨੇ ਫਾਇਰਿੰਗ ਕੀਤੀ ਔਰ 3 ਜੂਨ ਜਿਹੜਾ ਕਿ 1984 'ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਉਸ ਦਿਨ ਫੌਜ ਨੇ ਮੂਵ ਕਰਕੇ ਪੂਰੀ ਘੇਰਾਬੰਦੀ ਕਰਕੇ ਔਰ ਫਿਰ ਜਿਹੜੀ ਆਪਣੀ ਕਾਰਵਾਈ ਸ਼ੁਰੂ ਕੀਤੀ, ਜਿਹੜੀ ਕਿ 6 ਜੂਨ ਦੀ ਰਾਤ ਨੂੰ ਪੂਰੇ ਜ਼ੋਰ ਨਾਲ 5 ਔਰ 6 ਜੂਨ ਦੀ ਮਿਡਲ ਨਾਈਟ ਹੋਈ। ਫਿਰ ਅਗਲੇ ਦਿਨ ਵੀ 2-3 ਦਿਨ ਉਹਨਾਂ ਨੇ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਸ ਤੋਂ 2 ਦਿਨ ਬਾਅਦ ਉਸ ਨੂੰ ਸਾੜਿਆ, ਲੁੱਟਿਆ। ਸੋ ਜ਼ਾਹਰ ਹੈ ਵੀ ਇਸ ਵਾਰ 30ਵੀਂ ਯਾਦ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਕੁਆਇਟ ਅਵੇਅਰਨੈਸ ਹੈ। ਆਲਰੇਡੀ ਇੰਗਲੈਂਡ ਦੇ ਵਿੱਚ ਇਸ ਮਾਮਲੇ 'ਚ ਇੰਗਲੈਂਡ ਦੀ ਗਵਰਨਮੈਂਟ ਵੀ ਦੋਸ਼ੀ ਮੰਨੀ ਗਈ ਹੈ। ਫਰਵਰੀ 1984 'ਚ ਮਾਰਗਰੇਟ ਥੈਚਰ ਦਾ ਰੂਲ ਸਾਹਮਣੇ ਆਇਆ ਜੀ। ਸੋ ਉਹ ਵੀ ਕਾਰਵਾਈ ਕਰ ਰਹੇ ਨੇ ਔਰ ਇਸੇ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਜਿਹਨੂੰ ਰੀਵਿਜ਼ਿਟ ਕਰਨਾ, ਕਿਉਂਕਿ ਇੱਕ ਅੰਗਰੇਜ਼ੀ ਦਾ ਵਰਡ ਹੁੰਦਾ ਹੈ ਵੀ ਉਸ ਸਿਚੁਏਸ਼ਨ ਨੂੰ ਰੀਵਿਜ਼ਿਟ ਕਰਨਾ ਜੀ। ਜਿਹੜੀ ਪੱਤਰਕਾਰੀ ਦਾ ਫੀਲਡ ਹੈ, ਬੇਸ਼ੱਕ ਜਰਨਲਿਸਟਾਂ ਨੇ ਉਸ ਪੀਰੀਅਡ 'ਚ ਹੀ ਨਹੀਂ, ਲਗਭਗ ਐਮਰਜੈਂਸੀ ਤੋਂ ਬਾਅਦ ਹੀ ਜਿਹੜਾ ਸਰਕਾਰੀ ਕੋਡ ਸੀ ਉਹਨੂੰ ਫੋਲੋ ਕੀਤਾ ਹੈ। ਐਮਰਜੈਂਸੀ ਵੇਲੇ ਤਾਂ ਕੀਤਾ ਹੀ ਕੀਤਾ ਹੈ। ਐਮਰਜੈਂਸੀ ਵੇਲੇ ਲਗਭਗ ਇੱਕ ਅੱਧੀ ਅਖਬਾਰ ਨੂੰ ਛੱਡ ਕੇ ਸਾਰਿਆਂ ਨੇ ਜੋ ਇੰਦਰਾ ਗਾਂਧੀ ਨੇ ਕਿਹਾ ਉਸ ਨੂੰ ਹੀ ਉਹ ਪਬਲਿਸ਼ ਕਰਦੇ ਸੀ, ਉਸ ਲਾਈਨ ਨੂੰ ਟੋ ਕਰਦੇ ਸੀ ਜੀ। ਜਿਵੇਂ ਕਿ ਅੱਜ ਮੀਡੀਆ ਨਰਿੰਦਰ ਮੋਦੀ ਲਾਈਨ ਨੂੰ ਟੋ ਕਰ ਰਹੇ। ਲੇਕਿਨ 1984 ਤੋਂ 1980 ਤੋਂ 1984 ਤੱਕ, ਕਿਉਂਕਿ 19 ਐਮਰਜੈਂਸੀ ਟੁੱਟੀ, ਜਨਤਾ ਪਾਰਟੀ ਪਾਵਰ 'ਚ ਆਈ, ਫਿਰ ਜਦੋਂ ਉਹ ਨਹੀਂ ਡਿਲੀਵਰ ਕਰ ਸਕੇ 1979 ਦੇ ਵਿੱਚ ਇਲੈਕਸ਼ਨਾਂ ਹੋਈਆਂ, ਇੰਦਰਾ ਗਾਂਧੀ ਜਿਹੜੀ ਹੈ ਉਹ ਵਾਪਸ ਪਾਵਰ 'ਚ ਆਈ ਔਰ 1984 ਦੇ ਐਂਡ ਦੇ ਵਿੱਚ ਜਿਹੜੀ ਹੈ ਸੈਕੰਡ ਹਾਫ 'ਚ ਫਿਰ ਚੋਣਾਂ ਹੋਣੀਆਂ ਸਨ ਜੀ। ਸੋ ਕਿਉਂਕਿ ਇੰਦਰਾ ਗਾਂਧੀ ਨੇ ਡਿਲੀਵਰ ਉਹ ਕੁਛ ਕਰ ਨਹੀਂ ਸਕੀ, ਜਿਵੇਂ ਉਹਨੇ 1971 ਦੇ ਵਿੱਚ ਬੰਗਲਾਦੇਸ਼ ਬਣਾਇਆ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਕੇ। ਸੋ ਅਗਲੀ ਚੋਣ ਉਹਨੇ ਉਹਦੇ ਸਿਰ ਤੇ ਜਿੱਤੀ ਦੁਰਗਾ ਮਾਤਾ ਬਣ ਕੇ ਜੀ ਕਿ ਜੀ 1000 ਸਾਲ ਦਾ ਅਸੀਂ ਬਦਲਾ ਲੈ ਲਿਆ। ਔਰ ਇਹ ਸਾਰਾ ਜੇ ਤੁਸੀਂ ਉਹ ਦੌਰ ਦੇਖੋ 1972, ਕਿਉਂਕਿ ਬੰਗਲਾਦੇਸ਼ ਡਿਵਾਈਡ ਕਰਨ ਤੋਂ ਬਾਅਦ ਪਾਕਿਸਤਾਨ ਨੂੰ 2 ਹਿੱਸਿਆਂ 'ਚ ਇੱਕਦਮ ਬਾਅਦ ਉਹਨੇ ਇਲੈਕਸ਼ਨ ਆਰਡਰ ਕੀਤੀ ਸੀ ਜੀ ਔਰ ਨਤੀਜਾ ਇਹ ਸੀ ਕਿ ਉਹ ਬੜੀ ਥੰਪਿੰਗ ਮੈਜੋਰਟੀ ਦੇ ਨਾਲ ਜਿੱਤੀ ਸੀ। ਉਸ ਤੋਂ ਪਹਿਲਾਂ ਉਹਨੇ ਜਿਹੜਾ ਉਹ ਇੱਕ ਸਿੰਡੀਕੇਟ ਦੇ ਮੈਂਬਰ ਜਾਂ ਪੁਰਾਣੇ ਨਿਜਲਿੰਗੱਪਾ ਇੱਦਾਂ ਦੇ ਕਾਂਗਰਸੀ ਜਿਹੜੇ ਸੀ ਉਹਨੂੰ ਡੋਮੀਨੇਟ ਕਰਦੇ ਸੀ। ਸੋ ਜਦੋਂ ਇਹਨੂੰ ਸ਼ਾਸਤਰੀ ਦੀ ਮੌਤ ਤੋਂ ਬਾਅਦ ਇਹ ਜਦੋਂ ਪ੍ਰਧਾਨ ਮੰਤਰੀ ਬਣੀ, ਉਦੋਂ ਵੀ ਉਹਨੇ ਉਹਦੀ ਇੱਕ ਕੁਛ ਨਾ ਕੁਛ ਡਰਾਮੇਟਾਈਜ਼ ਕਰਕੇ ਡਰਾਮੈਟਿਕ ਸਟੈਪ ਲੈ ਕੇ ਲੋਕਾਂ 'ਚ ਜਾਣ ਦਾ ਇਹ ਉਹਦਾ ਪੁਰਾਣਾ ਤੌਰ ਤਰੀਕਾ ਸੀ। ਕਿਉਂਕਿ ਜਦੋਂ ਉਹ ਪਹਿਲੀ ਵਾਰ ਵੀ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ, ਜਿਹੜੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸੀ ਉਹ ਖੁਸ਼ ਨਹੀਂ ਸੀ। ਉਹਨਾਂ ਨੂੰ ਇਹਦੇ ਤੌਰ ਤਰੀਕਿਆਂ ਦਾ ਵੀ ਪਤਾ ਸੀ, ਕਿਉਂਕਿ ਨਹਿਰੂ ਦੇ ਜਿਉਂਦੇ ਜੀ ਵੀ ਇਹ ਜਿਹੜੀ ਹੈ ਕਾਂਗਰਸ ਦੀ ਪ੍ਰੈਜ਼ੀਡੈਂਟ ਵੀ ਸ਼ਾਇਦ ਇੱਕ ਅੱਧੀ ਵਾਰੀ ਰਹੀ, ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਵੀ ਰਹੀ ਸੀ। ਸੋ ਇਸ ਬਾਰੇ ਕਾਂਗਰਸ ਦੇ ਜਿਹੜੇ ਪੁਰਾਣੇ ਜਿਹਨੂੰ ਟਾਈਮ ਟੈਸਟਡ ਲੀਡਰ ਕਹਿੰਦੇ ਨੇ, ਉਹ ਉਹਨਾਂ ਨੂੰ ਪਤਾ ਸੀ ਕਿ ਇਹ ਬੜੀ ਇੰਪਲਸਿਵ ਜੇ ਬਿਹੇਵੀਅਰ ਦੀ, ਛੂਛੇ ਜੇ ਸੁਭਾਅ ਦੀ ਔਰ ਬਿਲਕੁਲ ਪੇਤਲੀ ਗੱਲ ਔਰ ਡਰਾਮੇਬਾਜ਼ ਜਿਹਾ ਜਿਹੜਾ ਇਸ ਦਾ ਸਾਰਾ ਵਰਤਾਰਾ ਹੈ, ਇਹਦੇ 'ਚ ਕੋਈ ਡੂੰਘਾਈ ਨਹੀਂ ਹੈ ਔਰ ਇਹਦੇ ਹੱਥਾਂ ਦੇ ਵਿੱਚ ਪਾਰਟੀ ਔਰ ਦੇਸ਼ ਜਿਹੜਾ ਉਹ ਸੇਫ ਨਹੀਂ ਹੋਏਗਾ। ਲੇਕਿਨ ਇੱਕ ਵਾਰ ਤਾਂ ਉਹ ਬਣ ਗਈ ਉਸ ਵੇਵ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੇ ਜਿਹੜਾ ਆਪਣੀ ਜਿਹਨੂੰ ਇੱਕ ਡਰਾਮੈਟਿਕ ਐਕਸ਼ਨ ਕਹਿੰਦੇ ਨੇ, ਇੱਕ ਉਹਨੇ ਐਕਸ਼ਨ ਕੀਤਾ ਸੀ ਕਿ ਜੀ ਜਿਹੜੇ ਪ੍ਰਿੰਸ ਸੀ 570 ਦੇ ਕਰੀਬ ਸਟੇਟਾਂ ਜਿਨ੍ਹਾਂ ਦੇ ਨਾਲ ਇਹ ਐਗਰੀਮੈਂਟ ਕੀਤਾ ਸੀ ਇੰਡੀਅਨ ਗਵਰਨਮੈਂਟ ਨੇ, ਜਦੋਂ ਉਹਨਾਂ ਨੇ ਆਪਣੀਆਂ ਸਟੇਟਾਂ ਭਾਰਤ ਦੇ ਵਿੱਚ ਮਿਲਾਈਆਂ ਕਿ ਉਹਨਾਂ ਨੂੰ ਪ੍ਰੀਵੀ ਪਰਸ ਦਿੱਤੇ ਜਾਣਗੇ, ਉਹਨਾਂ ਨੂੰ ਮੰਥਲੀ ਖਰਚਾ ਦਿੱਤਾ ਜਾਂਦਾ ਸੀ, ਉਹਨੂੰ ਪ੍ਰੀਵੀ ਪਰਸ ਕਹਿੰਦੇ ਸੀ। ਸੋ ਇੱਕ ਸਟੈਪ ਤੇ ਇਹਨੇ ਬਣਦਿਆਂ ਲਿਆ ਸੀ ਕਿ ਪ੍ਰੀਵੀ ਪਰਸ ਸਾਰੇ ਖਤਮ ਕਰ ਦਿੱਤੇ ਔਰ ਨਾਲ ਹੀ ਦੂਸਰਾ ਸੀ ਕਿ ਜਿਹੜੇ ਬੈਂਕ ਨੇ ਨੈਸ਼ਨਲਾਈਜੇਸ਼ਨ ਆਫ ਦਾ ਬੈਂਕਸ, ਬੈਂਕਾਂ ਦਾ ਕੌਮੀਕਰਨ। ਸੋ ਉਹ ਬੜੇ ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ ਕਿ ਬੜੇ ਰੈਵੋਲੂਸ਼ਨਰੀ ਸਟੈਪ ਨੇ, ਲੋਕਾਂ ਨੂੰ ਵੀ ਲੱਗਾ ਔਰ ਇਹਨੇ ਨਾਰਾ ਉਦੋਂ ਦਿੱਤਾ ਸੀ ਗਰੀਬੀ ਹਟਾਓ ਨਹੀਂ ਔਰ ਦੇਸ਼ ਬਚਾਓ, ਇਸ ਨਾਰੇ ਦੇ ਥੱਲੇ। ਸੋ ਇਹ ਪ੍ਰੀਵੀ ਪਰਸ ਬੰਦ ਕਰਨਾ, ਜਿਹੜਾ ਬੈਂਕਾਂ ਦਾ ਕੌਮੀਕਰਨ, ਅਗਲੀਆਂ ਚੋਣਾਂ ਗਰੀਬੀ ਹਟਾਓ ਦੇ ਥੱਲੇ ਔਰ ਫਿਰ ਐਮਰਜੈਂਸੀ ਤੋਂ ਬਾਅਦ ਜਿਹੜੀ ਸਰਕਾਰ ਬਣੀ
ਉਹ ਜ਼ਾਹਰ ਹੈ ਡਿਲੀਵਰ ਨਹੀਂ ਕਰ ਸਕੀ ਤੇ ਲੋਕਾਂ ਨੂੰ ਉਹਨੇ ਫਿਰ ਇਹੀ ਕਿਹਾ, ਦੇਖ ਲਓ ਕਿ ਇਹ ਡਿਲੀਵਰ ਨਹੀਂ ਕਰ ਸਕੇ, ਵੀ ਮੈਨੂੰ ਦਿਓ ਗਰੀਬੀ ਹਟਾਓ ਦਾ ਨਾਰਾ ਦੁਬਾਰਾ ਇਲੈਕਸ਼ਨ 'ਚ ਦੁਹਰਾਇਆ ਗਿਆ। ਹੁਣ 1979 'ਚ ਉਹ ਜਿੱਤ ਗਈ। ਅੱਗੇ ਤੱਕ ਪਹੁੰਚਣ ਲਈ 1984 'ਚ ਚੋਣਾਂ ਐਂਡ 'ਚ ਹੋਣੀਆਂ ਸੀ, ਉਹ ਕੁਝ ਵੀ ਨਹੀਂ ਸੀ ਕਰ ਸਕੀ। ਲੇਕਿਨ ਉਹ ਕਿਉਂਕਿ ਇੱਕ ਬਦਲਾਖੋਰ ਕਿਸਮ ਦੀ ਔਰਤ ਵੀ ਸੀ, ਜਦੋਂ ਐਮਰਜੈਂਸੀ ਲੱਗੀ ਸਾਰਾ ਭਾਰਤ ਸੁਸਰੀ ਦੀ ਤਰ੍ਹਾਂ ਸੌਂ ਗਿਆ। ਲੇਕਿਨ ਸਿੱਖਾਂ ਨੇ ਪੰਜਾਬ ਦੇ ਵਿੱਚ ਮੋਰਚਾ ਲਾਇਆ ਐਮਰਜੈਂਸੀ ਦੇ ਖਿਲਾਫ, 40,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਔਰ ਜਦੋਂ ਤੱਕ ਐਮਰਜੈਂਸੀ ਦਾ ਲਾਸਟ ਡੇ ਸੀ ਉਦੋਂ ਤੱਕ ਵੀ ਵਲੰਟੀਅਰ ਜਿਹੜੇ ਨੇ ਗ੍ਰਿਫਤਾਰੀ ਲਈ ਜਾਂਦੇ ਰਹੇ। ਸੋ ਵਾਪਸ ਪਾਵਰ ਤੇ ਆਣ ਜਦੋਂ ਆਈ, ਉਹਨੇ ਇਹ ਫੈਸਲਾ ਕੀਤਾ ਵੀ ਇੱਕ ਤਾਂ ਇਹਨਾਂ ਨੂੰ ਸਬਕ ਸਿਖਾਉਣਾ ਹੈ ਸਿੱਖਾਂ ਨੂੰ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਕਿਉਂਕਿ ਜਿਸ ਆਰਟੀਕਲ ਦਾ ਅੱਜ ਅਸੀਂ ਜ਼ਿਕਰ ਕਰਾਂਗੇ ਉਹਦੇ 'ਚ ਇੰਦਰਾ ਗਾਂਧੀ ਨੂੰ ਘੱਟ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂ ਜਿਨ੍ਹਾਂ ਦੇ ਹੋਰ ਨਾਂ ਆਏ ਨੇ ਇਹ ਵੀ ਚੰਗੀ ਗੱਲ ਹੈ, ਕਿਉਂਕਿ ਹੁਣ 30ਵੀਂ ਇਸ ਐਨੀਵਰਸਰੀ ਨਾਲ ਜੁੜੇ ਕੁਝ ਤੱਥ ਸਾਹਮਣੇ ਆ ਰਹੇ ਨੇ, ਨਵੀਆਂ ਕਿਤਾਬਾਂ ਵੀ ਆ ਰਹੀਆਂ ਨੇ। ਹੁਣ ਕੋਈ ਐਸਾ ਨਹੀਂ ਹੈ ਜਿਹੜਾ ਉਹਨੂੰ ਜਸਟੀਫਾਈ ਕਰੇ ਕਿ ਜੀ ਉਹ ਬਿਲਕੁਲ ਠੀਕ ਕੀਤਾ ਸੀ, ਲੇਕਿਨ ਨਵੇਂ ਫੈਕਟਸ ਵੀ ਸਾਹਮਣੇ ਆ ਰਹੇ ਨੇ ਉਹਨਾਂ ਕਲਾਕਾਰਾਂ ਵੱਲੋਂ ਹੀ ਜਿਨ੍ਹਾਂ ਨੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਸ ਸਾਰੇ ਘੱਲੂਕਾਰੇ ਦੇ ਵਿੱਚ ਰੋਲ ਅਦਾ ਕੀਤਾ ਹੋਇਆ। ਸੋ ਇੰਦਰਾ ਗਾਂਧੀ ਨੇ ਇੱਕ ਪਾਸੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਗੱਲ, ਕਿਉਂਕਿ ਐਮਰਜੈਂਸੀ ਵੇਲੇ ਉਹਨਾਂ ਨੇ ਅਪੋਜ਼ ਕੀਤਾ ਸੀ, ਤੇ ਦੂਸਰੇ ਪਾਸੇ ਉਹਨੇ 1984 ਦੇ ਚੋਣਾਂ ਦੇ ਜਿਹੜੀਆਂ ਪਾਰਲੀਮੈਂਟ ਦੀਆਂ ਹੋਣੀਆਂ ਸੀ ਦੂਸਰੇ ਹਿੱਸੇ 'ਚ, ਉਹਦੇ ਲਈ ਏਜੰਡਾ ਵੀ ਸੈੱਟ ਕਰ ਲਿਆ ਸੀ ਕਿ ਵੀ ਸਿੱਖਾਂ ਨੂੰ ਇੰਨੀ ਕੁ ਕੁੱਟ ਚਾੜੀ ਜਾਏਗੀ, ਏਕਤਾ ਅਖੰਡਤਾ ਦਾ ਰੌਲਾ ਪੈਗਾ ਕਿ ਜੀ ਏਕਤਾ ਅਖੰਡਤਾ ਤੋੜਨਾ ਚਾਹੁੰਦੇ ਸੀ, ਔਰ ਉਹਦੇ ਬਲਬੂਤੇ ਦੇ ਉੱਤੇ ਉਹਨੇ ਪਾਰਲੀਮੈਂਟ ਦੀਆਂ ਚੋਣਾਂ ਜਿੱਤਣੀਆਂ ਸੀ। ਹੁਣ ਇਹ ਸਕੀਮ ਉਹਦੀ ਕੱਲੀ ਦੀ ਨਹੀਂ ਸੀ, ਉਹਦੇ ਪਿੱਛੇ ਕੌਣ ਸੀ, ਜਿਵੇਂ ਅਸੀਂ ਰੈਫਰੈਂਸ ਦੇ ਵਿੱਚ 2 ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ, ਕਾਰਵਾਂ ਇੱਕ ਬੜਾ ਪਪੂਲਰ ਮੈਗਜ਼ੀਨ ਹੈ, ਬੜਾ ਬੋਲਡ, ਪਪੂਲਰ ਤਾਂ ਚਲੋ ਸਰਕੂਲੇਸ਼ਨ ਤਾਂ ਹੋਰ ਵੀ ਬਹੁਤਿਆਂ ਦੀ ਹੋਏਗੀ, ਪਰ ਮੈਂ ਉਹਨੂੰ ਪਪੂਲਰ ਜਾਂ ਉਹਨੂੰ ਮੰਨਦਾ ਜਿਹੜੇ ਬੋਲਡਲੀ ਕੋਈ ਗੱਲ ਕਹਿ ਸਕਦੇ ਨੇ ਜਿਹੜਾ ਬਾਕੀਆਂ ਤੋਂ ਡਿਫਰੈਂਟ ਹੁੰਦਾ। ਜਿਵੇਂ ਤਹਿਲਕਾ ਵਾਲਿਆਂ ਨੇ, ਭਾਵੇਂ ਹੁਣ ਉਹਨਾਂ ਦਾ ਵੀ ਫੂਕ ਨਿਕਲ ਗਈ, ਉਹਨਾਂ ਦਾ ਆਪਣਾ ਬੰਦਾ ਜਿਹੜਾ ਉਹ ਮੋਰਲ ਟਰਪੀਚੂਡ ਦੇ ਥੱਲੇ ਕਾਬੂ ਆ ਗਿਆ, ਗੋਆ ਦੀ ਜੇਲ੍ਹ 'ਚ ਸਫ਼ਰ ਕਰ ਰਿਹਾ, ਲੇਕਿਨ ਜਿਹੜਾ ਨੂੰ ਇਹ ਪੱਤਰਕਾਰਤਾ ਦੇ ਵਿੱਚ ਇਹ ਮੈਂ ਸਮਝਦਾ ਵੀ ਇਹ ਬਲੈਸਿੰਗ ਹੁੰਦੀ ਹੈ ਕਿ ਉਹ ਬੋਲਡਲੀ ਕੋਈ ਗੱਲ ਕਹਿ ਸਕਦੇ ਨੇ। ਸੋ ਕਾਰਵਾ ਮੈਗਜ਼ੀਨ ਦੇ ਵਿੱਚ ਬੋਲਡ ਆਰਟੀਕਲ ਹੁੰਦੇ ਨੇ, ਔਰ ਜਿਹੜਾ ਉਹਨਾਂ ਦਾ ਮਈ ਇਸ਼ੂ ਹੈ ਮਈ ਮਹੀਨੇ ਦਾ, ਉਹਦੇ 'ਚ ਹਰਤੋਸ਼ ਸਿੰਘ ਬਲ ਕਾਰਵਾਂ ਦੇ ਪੋਲੀਟੀਕਲ ਐਡੀਟਰ ਨੇ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਲੰਬਾ ਚੌੜਾ, ਦ ਸ਼ੈਟਰਡ ਡੋਮ। ਪਹਿਲਾਂ ਮੈਂ ਲਾਸਟ ਟਾਈਮ ਕਿਹਾ ਸੀ ਵੀ ਅਸੀਂ ਉਸ ਆਰਟੀਕਲ ਨੂੰ ਫੁੱਲੀ ਸ਼ੇਅਰ ਕਰਾਂਗੇ, ਪਰ ਜਦੋਂ ਮੈਂ ਜਾ ਕੇ ਓਰੀਜਨਲ ਆਰਟੀਕਲ ਦੇਖਿਆ ਉਹ ਤਾਂ 12-13 ਪੇਜ ਦਾ, ਉਹ ਤਾਂ 2 ਘੰਟੇ ਚਾਹੀਦੇ ਨੇ ਸਿਰਫ ਉਹਨੂੰ ਅੰਗਰੇਜ਼ੀ 'ਚ ਪੜ੍ਹਨ ਲਈ ਤੇ ਉਹਦਾ ਪੰਜਾਬੀ 'ਚ ਅੱਗੋਂ ਲੱਥਾ ਕਰਨ ਲਈ। ਸੋ ਅਸੀਂ ਉਸ ਪਾਰਟ ਨੂੰ ਤਾਂ ਨਹੀਂ ਲੈਂਦੇ, ਫੁੱਲ ਆਰਟੀਕਲ ਅਸੀਂ ਡਿਸਕਸ ਨਹੀਂ ਕਰਾਂਗੇ। ਸੋ ਇਹ ਬੜਾ ਬੋਲਡ ਆਰਟੀਕਲ ਹੈ, ਔਰ ਇਹਦੇ 'ਚ ਹਾਲਾਂਕਿ ਸਾਰੀ ਜਾਣਕਾਰੀ ਇਹਦੇ 'ਚ ਠੀਕ ਨਹੀਂ ਹੈ, ਕਿਉਂਕਿ ਜਿਹੜੇ ਇਹਦੇ ਲਿਖਾਰੀ ਨੇ ਹਰਤੋਜ ਸਿੰਘ ਬਲ, ਇਹ ਖੁਦ ਅੰਮ੍ਰਿਤਸਰ ਤੋਂ 10 ਮੀਲ ਦੂਰ ਪਿੰਡ ਖਾਨਕੋਟ ਹੈ, ਉੱਥੋਂ ਦੇ ਰਹਿਣ ਵਾਲੇ ਹੈ। ਔਰ ਇੱਥੇ ਸਾਡੇ ਇੱਕ ਸੱਜਣ ਨੇ ਉਹ ਦੱਸਦੇ ਸੀ ਉਹਨਾਂ ਦੇ ਨਾਲ ਹੀ ਸੰਤ ਸਿੰਘ ਸੁੱਖਾ ਸਿੰਘ ਸਕੂਲ ਅੰਮ੍ਰਿਤਸਰ 'ਚ ਵੀ ਪੜ੍ਹੇ। ਸੋ ਜ਼ਾਹਰ ਹੈ ਸਿੱਖਾਂ ਦਾ ਮੁੰਡਾ ਹਾਲਾਂ, ਔਰ ਉਹਨੇ ਇੱਕ ਗੱਲ ਚੰਗੀ ਹੈ ਵੀ ਸਾਰੇ ਆਰਟੀਕਲ ਦੇ ਵਿੱਚ ਕਿਤੇ ਨਾ ਕਿਤੇ ਸਤਿਕਾਰ ਦੀ ਭਾਵਨਾ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਵੀ ਹੈ। ਉਹਨਾਂ ਦੇ ਲਈ ਸ਼ਬਦ ਸੰਤ ਨਾਲ ਇਸਤੇਮਾਲ ਕਰਨਾ ਜਾਂ ਸ਼ਹੀਦ ਇਸਤੇਮਾਲ ਕਰਨਾ ਅੰਗਰੇਜ਼ੀ ਦੇ ਵਿੱਚ ਇਹ ਬਹੁਤੇ ਕਰਦੇ ਨਹੀਂ ਹੈ, ਉਹ ਉਹਨਾਂ ਨੂੰ ਲੱਗਦਾ ਵੀ ਅਸੀਂ ਬਾਇਸਡ ਹੋ ਗਏ। ਔਰ ਇਸ ਤੋਂ ਇਲਾਵਾ ਉਹ ਇਸ ਆਰਟੀਕਲ ਦੇ ਵਿੱਚ ਜਿਹਦਾ ਨਾਮ ਉਹਨਾਂ ਨੇ ਸ਼ੈਟਰਡ ਡੋਮ ਰੱਖਿਆ, ਡੋਮ ਗੁੰਬਦ ਨੂੰ ਕਹਿੰਦੇ ਨੇ। ਸੋ ਜ਼ਾਹਰ ਹੈ ਕਿ ਅਕਾਲ ਤਖਤ ਸਾਹਿਬ ਦੇ ਗੁੰਬਦ ਦੇ ਉੱਤੇ ਵੱਡੇ ਵੱਡੇ ਟੈਂਕ ਦੀਆਂ ਜਿਹੜੀਆਂ ਗਨਸ ਨੇ ਟੈਂਕ ਦੀਆਂ, ਉਹਦੇ ਨਾਲ ਜਦੋਂ ਫਾਇਰਿੰਗ ਹੋਈ ਤਾਂ ਉਹਦੀ ਡੋਮ ਦੇ ਵਿੱਚ ਵੱਡੇ ਵੱਡੇ ਜਿਹੜੇ ਨੇ ਉਹਦੇ 'ਚ ਮੋਰੀਆਂ ਹੋਈਆਂ, ਔਰ ਉਹਨੂੰ ਹੀ ਉਹਨੇ ਆਧਾਰ ਬਣਾ ਕੇ ਦ ਸ਼ੈਟਰਡ ਡੋਮ ਇਸ ਆਰਟੀਕਲ ਦਾ ਨਾਂ ਰੱਖੇ। ਇਹਦੇ 'ਚ ਬਹੁਤ ਸਾਰੀ ਜਾਣਕਾਰੀ ਤਾਂ ਉਹੀ ਹੈ ਜਿਹੜੀ ਅਕਸਰ ਕਿਸੇ ਨਾ ਕਿਸੇ ਪਾਸਿਓਂ ਨਿਕਲਦੀ ਰਹਿੰਦੀ ਹੈ ਜਾਂ ਆਈ ਹੈ ਪਹਿਲਾਂ, ਜਿਵੇਂ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਇਹ ਕਿਤਾਬ 2 ਮਾਰਕ ਟਲੀ ਜਿਹੜਾ BBC ਦਾ ਦਿੱਲੀ ਬਿਊਰੋ ਚੀਫ ਸੀ, ਔਰ ਸਤੀਸ਼ ਜੈਕਬ ਇਹਨਾਂ ਨੇ ਲਿਖੀ ਸੀ। ਸੋ ਇਸ ਆਰਟੀਕਲ 'ਚ ਵੀ ਜਿਹੜਾ ਸ਼ੈਟਰਡ ਡੋਮ ਦੇ ਵਿੱਚ ਸਤੀਸ਼ ਜੈਕਬ ਜਿਹੜਾ ਕਿ ਦੂਸਰਾ ਕੋ-ਆਥਰ ਸੀ ਮਾਰਕ ਟਲੀ ਦੇ ਨਾਲ, ਉਹਦੇ ਨਾਲ ਇੰਟਰਵਿਊ ਤੇ ਬੇਸਡ ਹੈ। ਹਾਲਾਂਕਿ ਉਹਦੇ 'ਚ ਵੀ ਸਾਰੀ ਗੱਲ ਠੀਕ ਨਹੀਂ ਹੈ, ਕਿਉਂਕਿ ਇਹੀ ਮਿੱਥ ਜਿਹੜਾ ਝੂਠ ਹੈ ਇਹਦੇ 'ਚ ਵੀ ਆਰਟੀਕਲ 'ਚ ਵੀ ਦੁਹਰਾਇਆ ਹੈ ਕਿ ਜੀ ਜਿਹੜਾ ਦਲ ਖਾਲਸਾ ਨੇ ਚੰਡੀਗੜ੍ਹ ਦੇ ਰੋਮਾ ਹੋਟਲ 'ਚ ਪ੍ਰੈਸ ਕਾਨਫਰੰਸ ਕੀਤੀ ਉਹਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਦਿੱਤਾ ਸੀ, ਔਰ ਇਹਦੇ 'ਚ ਸਾਰਾ ਅਦਰ ਆਰਟੀਕਲ 'ਚ ਉਹਨੇ ਕਿਹਾ ਜੀ ਸਤੀਸ਼ ਜੈਕਬ ਨੇ ਮੈਨੂੰ ਦੱਸਿਆ ਕਿ ਵੀ ਮੈਨੂੰ ਜ਼ੈਲ ਸਿੰਘ ਨੇ ਕਿਹਾ ਕਿ ਜੀ ਇਹ ਠੀਕ ਨਹੀਂ ਹੈ,
ਤੇ ਮੈਂ ਜ਼ੈਲ ਸਿੰਘ ਨੂੰ ਕਿਹਾ ਜੀ ਮੈਂ ਤੁਹਾਨੂੰ ਬਿੱਲ ਦਿਖਾ ਦਿਆਂ ਉਹਦਾ, ਤੇ ਫਿਰ ਉਹਨੇ ਅੱਗੋਂ ਨਹੀਂ ਪੁੱਛਿਆ। ਜੇ ਏਡਾ ਹੀ ਸਤੀਸ਼ ਜੈਕਬ ਦੇ ਕੋਲ ਉਹ ਬਿੱਲ ਹੈ ਤਾਂ ਉਹਨੂੰ ਪਬਲਿਸ਼ ਕਰ ਦੇ ਕਿ ਉਹ ਬਿੱਲ ਕੀ ਹੈ, ਕਿਉਂਕਿ ਆਲਰੇਡੀ ਇਹੋ ਜਿਹਾ ਚਾਰਜ ਕੁਲਦੀਪ ਨਈਅਰ ਨੇ ਵੀ ਲਾਇਆ ਸੀ ਆਪਣੀ ਕਿਤਾਬ ਦੇ ਵਿੱਚ, ਜਿਹੜਾ ਫਿਰ ਮਾਫੀ ਮੰਗਣ ਤੇ ਜਿਹੜਾ ਉਹ ਮਜਬੂਰ ਹੋਇਆ ਸੀ, ਕਿਉਂਕਿ ਉਹਨੂੰ ਸਤਨਾਮ ਸਿੰਘ ਪੌਂਟਾ ਸਾਹਿਬ ਨੇ ਇੱਕ ਟੀਵੀ ਡਿਬੇਟ ਦੇ ਵਿੱਚ ਵੀ ਚੈਲੰਜ ਕੀਤਾ ਸੀ, ਔਰ ਦਲ ਖਾਲਸਾ ਨੇ ਜਿਹੜਾ ਉਸ ਦੇ ਖਿਲਾਫ ਲਾਈਨ ਲਈ ਸੀ, ਔਰ ਉਹਨੇ ਇਸ ਦੇ ਉੱਤੇ ਮਾਫੀ ਮੰਗੀ ਸੀ ਕਿ ਵੀ ਮੈਂ ਇਹ ਗਲਤ ਕਿਹਾ ਜਾਂ ਮੈਂ ਸੁਧਾਰ ਦਿਆਂਗਾ ਅਗਲੀ ਕਿਤਾਬ ਵੇਲੇ ਜੀ। ਇਸ ਤੋਂ ਇਲਾਵਾ ਵੀ ਜਿਹੜਾ ਇੱਕ ਪਾਰਟ ਜਿਹੜਾ ਇਹਨੇ ਮਾਰਕ ਟਲੀ ਜਾਂ ਬਾਕੀਆਂ ਨੇ ਵੀ ਦਿੱਤਾ ਹੈ ਕਿ ਜੀ ਸੰਜੇ ਗਾਂਧੀ ਨੇ ਜਾਂ ਜ਼ੈਲ ਸਿੰਘ ਨੇ ਪਿੰਡਾਂ ਵਾਲਿਆਂ ਨੂੰ ਲਿਆਂਦਾ, ਇਨੀਸ਼ੀਅਲੀ ਪ੍ਰਮੋਟ ਕੀਤਾ, ਉਹ ਜਿਹੜੀ ਇੱਕ ਫਾਲਸ ਸਟੋਰੀ ਹੈ ਉਹ ਇਹਦੇ 'ਚ ਵੀ ਰਿਪੀਟ ਹੋਈ ਹੈ, ਬਟ ਲੈਸਰ ਸੈਂਸ। ਇਹਦੇ 'ਚ ਇਹਨੇ ਇਹ ਕਹਿਣ ਦਾ ਯਤਨ ਨਹੀਂ ਕੀਤਾ ਜਿਵੇਂ ਬਾਕੀਆਂ ਨੇ ਕੀਤਾ ਸੀ ਕਿ ਜਿਵੇਂ ਉਹ ਕਾਂਗਰਸ ਦੀ ਖੇਡ ਰਹੇ ਸੀ। ਇਹਦੇ 'ਚ ਇਹਨੇ ਇਹ ਕਹਿਣ ਦਾ ਯਤਨ ਕੀਤਾ ਕਿ ਪਿੰਡਾਂ ਵਾਲਿਆਂ ਨੇ ਵੀ ਜਦੋਂ ਤੱਕ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦੇ ਕਾਜ਼ ਵਾਲੀ ਦੀ ਯੂਜ਼ਫੁਲਨੈਸ ਹੈ, ਉਹਨਾਂ ਨੇ ਵੀ ਉਸ ਸਪੋਰਟ ਨੂੰ ਮਾਣਿਆ। ਪਰ ਜਿਹੜਾ ਇਹ ਬਾਕੀਆਂ ਨਾਲੋਂ ਥੋੜੀ ਜਿਹੀ ਹਟਵੀਂ ਪਹੁੰਚ ਹੈ, ਪਰ ਪਹੁੰਚ ਉਹੀ ਹੈ। ਔਰ ਇਹਦੇ 'ਚ ਵੀ ਇਹਨੇ ਵੀ ਇਹ ਦੁਹਰਾਇਆ ਕਿ ਜੀ ਉਹਨਾਂ ਨੇ ਕਾਂਗਰਸੀ ਉਮੀਦਵਾਰਾਂ ਦੇ ਲਈ ਕੈਨਵੈਸਿੰਗ ਕੀਤੀ, ਇੰਦਰਾ ਗਾਂਧੀ ਦੇ ਨਾਲ ਸਟੇਜ ਜਿਹੜੀ ਹੈ ਉਹ ਸਾਂਝੀ ਕੀਤੀ, ਜਿਹੜੀ ਕਿ ਬਿਲਕੁਲ ਅਗੇਨ ਬੰਡਲ ਆਫ ਲਾਈਜ਼ ਹੈ। ਲੇਕਿਨ ਇਹ ਵੀ ਸ਼ਾਇਦ ਪੱਤਰਕਾਰਾਂ ਨੂੰ ਆਪਣੀ ਥੋੜੀ ਬਹੁਤ ਬਾਕੀਆਂ ਦਾ ਜੋ ਕਿਹਾ ਹੁੰਦਾ ਉਹਦੇ ਨਾਲ ਉਹ ਜਿਹਾ ਕਹਿ ਕੇ ਦੱਸਣਾ ਚਾਹੁੰਦੇ ਨੇ ਕਿ ਜੀ ਅਸੀਂ ਬਾਇਜ਼ ਨਹੀਂ ਹੈ। ਨਹੀਂ ਤਾਂ ਕਦੇ ਜੇ ਉੱਥੇ ਇੰਦਰਾ ਗਾਂਧੀ ਨਾਲ ਕਿਸੇ ਕੋਲ ਉਹ ਫੋਟੋ ਹੈਗੀ ਹੈ ਜਾਂ ਕਿਸੇ ਨੇ ਕੋਈ ਕਵਰੇਜ ਅਖਬਾਰਾਂ ਦੇ ਵਿੱਚ, ਜਾਂ ਜਿੱਥੋਂ ਤੱਕ ਮੇਰਾ ਗਿਆਨ ਹੈ ਵੀ ਕਦੇ ਵੀ ਟਕਸਾਲ ਦਾ ਪਾਰਟ ਇਹ ਗੁਰਦੁਆਰਾ ਸਟੇਜਾਂ ਤੋਂ ਇਲਾਵਾ ਜਾਂ ਧਾਰਮਿਕ ਦੀਵਾਨਾਂ ਤੋਂ ਇਲਾਵਾ ਕਦੇ ਜਾ ਕੇ ਪੋਲੀਟੀਕਲ ਰੈਲੀਆਂ 'ਚ ਨਹੀਂ ਬੋਲਦੇ। ਔਰ ਸੰਤ ਜਰਨੈਲ ਸਿੰਘ ਬੜੀ ਸਟ੍ਰਿਕਟਲੀ ਫੋਲੋ ਕਰਦੇ ਸੀ ਜਿਹੜੇ ਟਕਸਾਲ ਦੇ ਨਾਰਮ ਨੇ, ਜੋ ਫਰੇਮਵਰਕ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਨੇ ਲੇਆਊਟ ਕੀਤਾ। ਬੇਸ਼ੱਕ ਸੰਤ ਪਿੰਡਰਾਂ ਵਾਲਿਆਂ ਨੇ ਐਮਰਜੈਂਸੀ ਦੇ ਖਿਲਾਫ ਜਲੂਸ ਕੱਢੇ, ਔਰ ਲੇਕਿਨ ਉਹ ਧਾਰਮਿਕ ਏਜੰਡੇ ਥੱਲੇ ਸੀ। ਇਹ ਨਹੀਂ ਹੈ ਕਿ ਜੀ ਕਾਂਗਰਸ ਦੀ ਪੋਲੀਟੀਕਲ ਰੈਲੀ ਹੈ, ਇੰਦਰਾ ਗਾਂਧੀ ਆਈ ਔਰ ਸੰਤ ਜਰਨੈਲ ਸਿੰਘ ਇੰਦਰਾ ਗਾਂਧੀ ਦੇ ਨਾਲ ਬੈਠੇ ਨੇ ਜਿਵੇਂ ਇਸ ਆਰਟੀਕਲ 'ਚ ਕਿਹਾ ਗਿਆ। ਸੋ ਇਹ ਇਹਦੀਆਂ ਕਮਜ਼ੋਰ ਸਾਈਡਸ ਨੇ। ਲੇਕਿਨ ਜਿਹੜਾ ਪਾਰਟ ਮੈਂ ਸਮਝਦਾ ਹਾਂ ਵੀ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ, ਔਰ ਇਸ ਤੇ ਹੀ ਬੇਸਡ ਜਿਹੜੀ ਹੈ ਹਿੰਦੁਸਤਾਨ ਟਾਈਮਜ਼ ਨੇ ਸਟੋਰੀ ਵੀ ਕੀਤੀ ਹੈ ਇਸੇ ਆਰਟੀਕਲ ਦੇ ਉੱਤੇ ਹੀ ਬੇਸਡ ਜੀ, ਉਹ ਇਹ ਹੈ। ਔਰ ਇਹਦੇ 'ਚ ਕਿਉਂਕਿ ਪਹਿਲੀ ਗਲਤੀ ਉਹਨੇ ਇਹ ਕੀਤੀ ਇਸ ਆਰਟੀਕਲ 'ਚ ਵੀ ਕਿ ਸੰਜੇ ਗਾਂਧੀ ਦੇ ਨਾਲ ਜੋੜਿਆ, ਪਰ ਜਿਹੜੀ ਗੱਲ ਉਹਨੇ ਕਹੀ ਕਿ ਵੀ ਜਿਹੜੀ ਗੱਲ ਸਟੋਰੀ ਸੈਟ ਔਨ ਟਰੈਕ ਬਾਈ ਸੰਜੇ ਗਾਂਧੀ वो had the disastrous conclusion done by ਰਾਜੀਵ ਗਾਂਧੀ ਜੀ, ਕਿ ਸ਼ੁਰੂ ਉਹਨੇ ਕੀਤਾ ਤੇ ਐਂਡ ਉਹਨੇ ਕੀਤਾ। ਹੁਣ ਜਿਹੜਾ ਇਸ ਆਰਟੀਕਲ ਦੀ ਮੇਨ ਸਪਿਰਿਟ ਹੈ, ਹੁਣ ਤੱਕ ਤਾਂ ਮੈਂ ਭੂਮਿਕਾ ਹੀ ਬੰਨੀ ਹੈ ਇਸ ਦੀ, ਉਹ ਇਹੀ ਹੈ ਕਿ ਰਾਜੀਵ ਗਾਂਧੀ, ਅਰੁਣ ਨਹਿਰੂ ਜਿਹੜਾ ਨਹਿਰੂ ਦਾ ਕਜ਼ਨ ਸੀ, ਔਰ ਅਰੁਣ ਸਿੰਘ ਜੀ, ਇਹਨੂੰ ਉਹਨੇ ਟਰਾਇਓ ਕਿਹਾ, ਤ੍ਰਿਮੂਰਤੀ ਤਿੰਨ। ਇਹਨਾਂ ਤਿੰਨਾਂ ਨੇ ਹੀ ਸੈਂਟਰਲ ਰੋਲ ਅਦਾ ਕੀਤਾ ਹੈ ਇੰਦਰਾ ਗਾਂਧੀ ਨੂੰ ਕਨਵਿੰਸ ਕਰਨ ਦੇ ਵਿੱਚ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਜਿਹੜਾ ਹੈ ਉਹ ਸਾਡੇ ਲਈ ਉਹ ਕਰਨਾ ਚਾਹੀਦਾ। ਔਰ ਇਹਦੇ 'ਚ ਨੇ ਆਰਟੀਕਲ 'ਚ ਬੜੀ ਸਪਸ਼ਟਤਾ ਨਾਲ ਕਿਹਾ ਹੈ ਕਿ ਵੀ ਉਹ ਜਿਹੜਾ ਉਸ ਵੇਲੇ ਦਾ ਜਨਰਲ ਫੌਜ ਦਾ ਜਨਰਲ ਵੈਦ ਹੈ, ਉਹਨੂੰ ਵੀ ਇਹਨਾਂ ਨੇ ਉਹ ਡਾਇਰੈਕਟਲੀ ਇਹਨਾਂ ਦੇ ਭਰੋਸੇ 'ਚ ਸੀ। ਅਰੁਣ ਨਹਿਰੂ, ਅਰੁਣ ਸਿੰਘ ਔਰ ਰਾਜੀਵ ਗਾਂਧੀ ਔਰ ਜਨਰਲ ਫੌਜ ਦਾ, ਔਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਨਵਿੰਸ ਕੀਤਾ ਕਿ ਇਹ ਬੜਾ ਜ਼ਰੂਰੀ ਐਕਸ਼ਨ। ਔਰ ਇਹਦੇ 'ਚ ਆਰਟੀਕਲ 'ਚ ਤਾਂ ਉਹਨੇ ਇੱਥੋਂ ਤੱਕ ਵੀ ਕਿਹਾ ਕਿ ਸਭ ਤੋਂ ਜ਼ਿਆਦਾ ਰੋਲ ਜਿਹੜਾ ਹੈ ਉਹ ਅਰੁਣ ਸਿੰਘ ਦਾ। ਔਰ ਅਰੁਣ ਸਿੰਘ ਕਪੂਰਥਲੇ ਰਾਜ ਘਰਾਣੇ ਦਾ ਬੰਦਾ ਹੈ, ਹੁਣ ਤਾਂ ਸ਼ਾਇਦ ਮਰ ਗਿਆ ਹੈ, ਲੇਕਿਨ ਇਹ ਰੋਲ ਇਹਦਾ ਨਾਂ ਪਹਿਲਾਂ ਵੀ ਵੱਜਦਾ ਰਿਹਾ। ਬਟ ਇਸ ਆਰਟੀਕਲ ਤੋਂ ਜਿਹਦੇ 'ਚ ਕਾਰਵਾਂ ਦੇ ਇਸ ਪੋਲੀਟੀਕਲ ਐਡੀਟਰ ਨੇ ਜਿਨ੍ਹਾਂ ਦਾ ਨਾਂ ਹਰਤੋਜ ਸਿੰਘ ਬੱਲ ਹੈ, ਇੰਟਰਵਿਊ ਵੀ ਕੀਤਾ, ਔਰ ਖਾਸ ਤੌਰ ਤੇ RK ਧਵਨ ਜਿਹੜਾ ਕਿ ਇੰਦਰਾ ਗਾਂਧੀ ਦਾ ਬੜਾ ਕੌਨਫੀਡੈਂਟ ਸੀ, ਉਹਦਾ PA ਵੀ ਸੀ। ਔਰ ਜਿਸ ਦਿਨ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਸੋਧਿਆ ਗਿਆ ਉਦੋਂ ਨਾਲ ਧਵਨ ਵੀ ਉਹਦੇ ਪਿੱਛੇ ਆ ਰਿਹਾ ਸੀ। ਔਰ ਕਈਆਂ ਨੇ ਉਦੋਂ ਈਵਨ ਰਾਜੀਵ ਗਾਂਧੀ ਨੇ ਵੀ ਸ਼ੁਰੂ ਦੇ ਵਿੱਚ ਧਵਨ ਨੂੰ ਇੱਕ ਸ਼ੈਡੋ ਦੇ ਵਿੱਚ ਰੱਖਿਆ ਆਪਣੇ ਰੋਲ ਨੂੰ ਲੁਕਾਉਣ ਦੇ ਲਈ। ਔਰ ਰਾਜੀਵ ਗਾਂਧੀ ਦਾ ਆਪਣਾ ਰੋਲ ਇਹਦੇ 'ਚ ਕੀ ਸੀ, ਇਸ ਆਰਟੀਕਲ 'ਚ ਬੜੀ ਸਪਸ਼ਟਤਾ ਦੇ ਨਾਲ ਹੈ ਕਿ ਸੰਜੇ ਗਾਂਧੀ ਤੋਂ ਬਾਅਦ ਜਿਹੜਾ ਪੰਜਾਬ ਅਫੇਅਰਸ ਨੂੰ ਮੇਨ ਦੇਖਣਾ ਭਾਲਣਾ ਸੀ ਉਹ ਰਾਜੀਵ ਗਾਂਧੀ ਦਾ ਕੰਮ ਹੀ ਸੀ। ਔਰ ਜਿੰਨੀਆਂ ਅਕਾਲੀਆਂ ਦੇ ਨਾਲ ਮੀਟਿੰਗਸ ਕੀਤੀਆਂ ਇੰਦਰਾ ਗਾਂਧੀ ਨੇ ਜਾਂ ਗਵਰਨਮੈਂਟ ਦੇ ਬਿਹਾਫ ਤੇ, ਉਹ ਸਾਰੀਆਂ ਵੀ ਰਾਜੀਵ ਗਾਂਧੀ ਦੇ ਸੁਪਰਵਿਜ਼ਨ ਥੱਲੇ ਹੀ ਸੀ ਜੀ। ਔਰ ਉਹਨਾਂ ਨੇ ਹਰ ਥਾਂ ਦੇ ਉੱਤੇ ਰੇੜਕਾ ਡਾਣ ਦੀ ਕੋਸ਼ਿਸ਼ ਕੀਤੀ। ਔਰ ਮੈਨੂੰ ਯਾਦ ਹੈ ਕਿ ਈਵਨ ਕੁਝ ਹਫ਼ਤੇ ਪਹਿਲਾਂ ਹੀ ਰਾਜੀਵ ਗਾਂਧੀ ਨੇ ਈਵਨ ਚੰਡੀਗੜ੍ਹ ਜਦੋਂ ਆਇਆ, ਸ਼ਿਮਲੇ ਜਾ ਰਿਹਾ ਸੀ, ਰੁਕਿਆ, ਉਹਨਾਂ ਨੇ ਕਿਹਾ ਸੀ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤਾਂ ਧਾਰਮਿਕ ਨੇਤਾ ਨੇ,
ਸੋ ਇੱਕ ਪਾਸੇ ਉਹਨਾਂ ਨੇ ਸਮੋਕ ਸਕਰੀਨ, ਇਹਨੂੰ ਕਹਿੰਦੇ ਨੇ ਸਮੋਕ ਸਕਰੀਨ ਕ੍ਰੀਏਟ ਕਰਕੇ ਰੱਖੀ ਕਿ ਜੀ ਅਸੀਂ ਤਾਂ ਬਿਲਕੁਲ ਉਹਨਾਂ ਨੂੰ ਧਾਰਮਿਕ ਨੇਤਾ ਮੰਨਦੇ ਹਾਂ। ਦੂਸਰੇ ਪਾਸੇ ਟਰਾਇਓ ਜਿਹੜਾ ਹੈ ਰਾਜੀਵ ਗਾਂਧੀ, ਅਰੁਣ ਸਿੰਘ, ਅਰੁਣ ਨਹਿਰੂ, ਇਹ ਜਿਹੜੇ ਨੇ ਆਪਣੇ ਕੰਮ ਦੇ ਉੱਤੇ ਲੱਗੇ ਹੋਏ ਸੀ। ਫੌਜੀ ਜਰਨੈਲ ਰਾਹੀਂ ਵੀ ਜਿਹੜਾ ਮੁਖੀ ਸੀ ਫੌਜ ਦਾ ਵੈਦਿਆ, ਇੰਦਰਾ ਗਾਂਧੀ ਦੇ ਉੱਤੇ ਪ੍ਰੈਸ਼ਰ ਬਿਲਟ ਕੀਤਾ ਕਿ ਸਾਨੂੰ, ਔਰ ਇਹਦੇ 'ਚ ਆਰਟੀਕਲ 'ਚ ਇਹ ਸਪਸ਼ਟਤਾ ਦੇ ਨਾਲ ਆਉਂਦਾ ਹੈ ਕਿ ਮੁੱਖ ਮਕਸਦ ਇਹਨਾਂ ਦਾ ਅਸੀਂ ਪਾਰਲੀਮੈਂਟ ਦੀਆਂ ਚੋਣਾਂ ਜਿੱਤਣਾ, ਕਿ ਸੰਤ ਪਿੰਡਾਂ ਵਾਲਿਆਂ ਨੂੰ ਜਿਹੜਾ ਅਸੀਂ ਜਾ ਕੇ ਮਾਰ ਦਿਆਂਗੇ, ਅੰਦਰ ਹਮਲਾ ਹੋਏਗਾ, ਔਰ ਉਸ ਤੋਂ ਬਾਅਦ ਅਸੀਂ ਏਕਤਾ ਅਖੰਡਤਾ ਦੇ ਨਾਂ ਥੱਲੇ ਜਿਹੜੀਆਂ ਚੋਣਾਂ ਪਾਰਲੀਮੈਂਟ ਦੀਆਂ ਹੋਣੀਆਂ ਨੇ ਉਹ ਅਸੀਂ ਜਿੱਤਾਂਗੇ। ਔਰ ਇਸ ਦੇ ਵਿੱਚ ਉਹਨਾਂ ਨੇ ਈਵਨ ਕੋਟ ਵੀ ਦਿੱਤਾ ਹੈ, ਕੋਟਿੰਗ ਧਵਨ, ਇਹ ਗੱਲ ਧਵਨ ਨੇ ਕਹੀ ਹੈ ਕਿ ਦਾ ਰਿਪੋਰਟ ਸੈਡ ਦਾ ਟਰਾਇਓ ਬਿਲੀਵਡ that a successful army operation against militant leader Jarnail Singh Pindranwale could enable them to win the elections hand down that was weighing on their minds as the elections were due later in 1984. ਇਹ ਟਰਾਇਓ ਇਹ ਤ੍ਰਿਮੂਰਤੀ ਨਹੀਂ ਜਿਹੜਾ ਇਸ ਗੱਲ ਦੇ ਉੱਤੇ ਜ਼ੋਰ ਕੀਤਾ। ਫਿਰ ਹੁਣ ਇਸ ਰਿਪੋਰਟ ਦੇ ਵਿੱਚ ਕਿਹਾ the dismal story of Operation Blue Star had been set on its track by Sanjay Gandhi, but it now appears that its disastrous conclusion was the work of his brother Rajiv, who swept to power with the biggest mandate in Indian history following his mother's assassination. Operation Blue Star was not just Indira's last battle, it was the first and perhaps the most disastrous of Rajiv's blunders. ਹੁਣ ਇਸ ਸਾਰੇ ਦਾ ਕਿੱਸਾ ਕੋਤਾ ਇਹ ਨਿਕਲਦਾ ਹੈ, ਔਰ ਅਖੀਰ ਮੈਂ ਅਗਲਾ ਪੈਰਾਗ੍ਰਾਫ ਵੀ ਪੜ੍ਹਦੇ ਹਾਂ, ਇਹਦੇ ਨਾਲ ਰੈਲੇਵੈਂਟ ਹੈ। ਇੰਦਰਾ ਗਾਂਧੀ, who had evidently approved Blue Star with the greatest reluctance, regretted the operation immediately, according to Tavan, who was with her when she first saw images of the damage to the shrine, the report said. As Arun Singh was there, Rajiv was there, Arun Nehru was there, she said she had been let down. The report quoted Tavan as saying. ਹੁਣ ਉਹਦਾ ਪੀਏ ਤਵਨ ਕਹਿ ਰਿਹਾ ਹੈ ਕਿ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਡੈਮੇਜ ਦੀਆਂ ਜਿਹੜੇ ਪਹਿਲੀਆਂ ਫੁਟੇਜਸ ਆਈਆਂ, ਜਿਹੜਾ ਅਰੁਣ ਸਿੰਘ ਖੁਦ ਆਇਆ ਅੰਮ੍ਰਿਤਸਰ, ਉੱਥੋਂ ਲੈ ਕੇ ਗਿਆ, ਉਹ ਦੇਖੀਆਂ, ਤੇ ਉਹਨੇ ਉਹ ਕਿਹਾ ਕਿ ਆਈ ਹੈਵ ਬੀਨ ਲੈਟ ਡਾਊਨ, ਕਿ ਮੇਰੇ ਨਾਲ ਇਹ ਪੰਜਾਬੀ 'ਚ ਕਿ ਮੇਰੇ ਨਾਲ ਧੋਖਾ ਹੋਇਆ ਜਾਂ ਮੈਨੂੰ ਹਨੇਰੇ 'ਚ ਰੱਖਿਆ ਗਿਆ, ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿਸੇ ਪਾਰਟ ਤੋਂ। ਸੋ ਹੁਣ ਇਹੀ ਗੱਲ ਨੂੰ ਉਹ ਕਹਿੰਦਾ, ਇਟ ਵਾਸ ਬੀਇੰਗ ਕਨਵਿੰਸਡ ਬਾਈ ਦਾ ਆਰਮੀ ਚੀਫ ਐਂਡ ਦਿਸ ਟਰਾਇਓ ਦੈਟ ਇਵੈਂਚੁਅਲੀ ਚੇਂਜਡ ਹਰ ਮਾਈਂਡ, ਕਿ ਉਹਨੇ ਹਮਲਾ ਕਰਨ ਦਾ ਫੈਸਲਾ ਇਸੇ ਲਈ ਕੀਤਾ ਕਿ ਇਹ ਤਿੰਨ ਮੂਰਤੀ ਨੇ, ਔਰ ਫੌਜ ਦੇ ਚੀਫ ਨੇ ਇੰਦਰਾ ਗਾਂਧੀ ਨੂੰ ਯਕੀਨ ਦਿਵਾਇਆ ਸੀ ਕਿ ਬਹੁਤ ਘੱਟ ਨੁਕਸਾਨ ਹੋਏਗਾ ਔਰ ਬੜਾ ਕੁਇਕ ਆਪਰੇਸ਼ਨ ਹੈ, ਪਰ ਜਦੋਂ ਉਹਨੇ ਉਹ ਡੈਮੇਜ ਦੇਖਿਆ ਤਾਂ ਉਹਨੇ ਕਿਹਾ ਕਿ ਜੀ ਮੈਨੂੰ ਜਿਹੜਾ ਹਨੇਰੇ 'ਚ ਰੱਖਿਆ ਗਿਆ, ਆਈ ਹੈਵ ਬੀਨ ਲੈਟ ਡਾਊਨ। ਹੁਣ ਇਸ 'ਚੋਂ ਅਸੀਂ ਸਾਰਾ ਸਾਡੇ ਲਈ ਕੀ ਇੰਦਰਾ ਗਾਂਧੀ ਬਰੀ ਹੋ ਜਾਂਦੀ ਹੈ? ਨਹੀਂ, ਇੰਦਰਾ ਗਾਂਧੀ ਬਰਾਬਰ ਦੀ ਕੀ ਉਹ ਮੇਨ ਕਲਪ੍ਰਿਟ ਸੀ, ਉਹਨੂੰ ਸਜ਼ਾ ਮਿਲੀ। ਪਰ ਇਸ ਸਟੋਰੀ 'ਚੋਂ ਜਿਹੜੀ ਗੱਲ ਹੁਣ ਤੱਕ ਰਾਜੀਵ ਗਾਂਧੀ ਨੂੰ ਨਵੰਬਰ 84 ਦੇ ਫੈਸਲੇ, ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੈ, ਉਹਦੇ ਲਈ ਤਾਂ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ ਕਿ ਉਹਦੇ ਕਮਾਂਡ ਦੇ ਥੱਲੇ ਜਿਵੇਂ ਉਹਨੇ ਕਮਾਂਡ ਦਿੱਤੀ ਕਿ ਇਹਨਾਂ ਨੂੰ ਸਬਕ ਸਿਖਾਓ, ਸਿੱਖਾਂ ਦੀ ਨਸਲਕੁਸ਼ੀ ਹੋਈ। ਪਰ ਇਹ ਰਾਜੀਵ ਗਾਂਧੀ ਜਿਹੜਾ ਹੈ, ਇਹ ਕਿੰਨਾ ਵੱਡਾ ਜ਼ਿੰਮੇਵਾਰ ਸੀ ਆਪਣੀ ਉਸ ਜਿਹੜੀ ਹੈ ਚੰਡਾਲ ਚੌਂਕੜੀ ਦੇ ਨਾਲ, ਅਰੁਣ ਨਹਿਰੂ ਔਰ ਅਰੁਣ ਸਿੰਘ ਦੇ ਨਾਲ ਮਿਲ ਕੇ, ਕਿ ਕਿਵੇਂ ਉਹਨੇ ਦਰਬਾਰ ਸਾਹਿਬ ਤੇ ਹਮਲੇ ਦੇ ਲਈ ਵੀ ਮੇਨ ਰੋਲ ਅਦਾ ਕੀਤਾ, ਜਾਂ ਮਾਂ ਪੁੱਤਰ ਦੋਨੋਂ ਹੀ ਬਰਾਬਰ ਦੇ ਇਨਵੋਲਵ ਨੇ। ਇਹ ਇਸ ਕਹਾਣੀ ਦਾ ਮੈਂ ਸਮਝਦਾ ਵੀ ਸੁਨੇਹਾ ਨਿਕਲਦਾ। ਔਰ ਇਹ ਗੱਲ ਹੋਰ ਵੀ ਫਿਰ ਯਕੀਨ ਦੇ ਨਾਲ ਅਸੀਂ ਅੱਜ ਜਦੋਂ ਸੋਨੀਆ ਗਾਂਧੀ ਹੋਏ ਜਾਂ ਰਾਹੁਲ ਗਾਂਧੀ ਹੋਏ, ਜਿਨ੍ਹਾਂ ਨੂੰ ਰਾਹੁਲ ਗਾਂਧੀ ਨੂੰ ਜਿਵੇਂ ਉਹ ਕਹਿੰਦਾ ਜੀ ਮੈਂ ਤਾਂ ਉਦੋਂ ਪਤਾ ਹੀ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਵੀ ਨਵੰਬਰ 84 'ਚ ਕੀ ਹੋਇਆ, ਕਿ ਇਸ ਸਾਰੇ ਚੋਂ 10-12 ਸਫ਼ੇ ਦੇ ਲੰਬੇ ਚੌੜੇ ਆਰਟੀਕਲ ਚੋਂ ਜਿਹੜੀ ਗੱਲ ਮੈਂ ਸਮਝਦਾ ਵੀ ਉੱਭਰ ਕੇ ਸਾਹਮਣੇ ਆਈ ਹੈ ਔਰ ਸਮਝ ਆਈ ਹੈ, ਉਹ ਇਹੀ ਹੈ ਕਿ ਜਿੱਥੇ ਅਸੀਂ ਹੁਣ ਹੋਰ ਇਸ ਸਾਰੇ ਘੱਲੂਘਾਰੇ ਲਈ ਜ਼ਿੰਮੇਵਾਰ ਕਾਤਲਾਂ ਦੀ ਪਛਾਣ ਕਰਦੇ ਆ, ਇਹਦੇ ਅਰੁਣ ਸਿੰਘ ਦਾ ਟੱਬਰ ਵੀ ਲੱਭਣਾ ਚਾਹੀਦਾ ਕਿ ਭਾਈ ਉਹ ਕੀ ਰੀਜ਼ਨ ਸੀ। ਕਪੂਰਥਲਾ ਘਰਾਨਾ ਜਿਹਨੂੰ ਕਦੇ ਜੱਸਾ ਸਿੰਘ ਆਹਲੂਵਾਲੀਆ ਨੇ ਫਾਊਂਡ ਕੀਤਾ ਕਿ ਵੀ ਇਹ ਈਡਾ ਦੁਸ਼ਮਣ ਸਿੱਖਾਂ ਦਾ ਬਣਿਆ। ਹਾਲਾ PC ਅਲੈਗਜ਼ੈਂਡਰ ਇੱਕ ਹੋਰ ਨਾਂ ਹੈ ਕੇਰਲਾ ਦਾ, ਜਿਹੜਾ ਇੰਦਰਾ ਗਾਂਧੀ ਦੇ ਨੇੜੇ ਸੀ, ਉਹਨੇ ਵੀ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਧਵਨ ਜਿਹੜਾ ਹੁਣ ਬੜਾ ਇਨੋਸੈਂਟ ਬਣਿਆ ਹੋਇਆ, ਇਹ ਵੀ ਦੋਸ਼ੀ ਹੈ। ਪਰ
ਕਿਵੇਂ ਰਾਜੀਵ ਗਾਂਧੀ ਜਿਹੜਾ ਹੈ ਉਹ ਮੁੱਖ ਤੌਰ ਦੇ ਉੱਤੇ ਔਰ ਉਹਦੀ ਉਹ ਕੋਟਰੀ ਜਿਹੜੀ ਹੈ ਅਰੁਣ ਨਹਿਰੂ ਔਰ ਅਰੁਣ ਸਿੰਘ ਦੀ ਇਹ ਉੱਭਰਦੀ ਹੈ। ਸੋ ਕੱਲਾ ਰਾਜੀਵ ਗਾਂਧੀ ਨਵੰਬਰ 84 ਦੀ ਨਸਲਖੁਸ਼ੀ ਲਈ ਜ਼ਿੰਮੇਵਾਰ ਨਹੀਂ ਹੈ, ਜੂਨ 84 ਦੇ ਘੱਲੂਘਾਰੇ ਲਈ ਵੀ ਉਹ ਇੱਕ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਔਰ ਕਿਸ ਕਦਰ ਸਿੱਖਾਂ ਲਈ ਨਫ਼ਰਤ ਉਹਦੇ ਦਿਲੋਂ ਦਿਮਾਗ 'ਚ ਹੋਏਗੀ ਕਿ ਉਹਨੇ ਘੱਲੂਘਾਰਾ ਵੀ ਪਲਾਨ ਕੀਤਾ ਜੂਨ 84 ਦਾ, ਔਰ ਮਾਂ ਦੇ ਮਾਰੇ ਜਾਣ ਤੋਂ ਬਾਅਦ ਉਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੀ ਪਲਾਨ ਕੀਤੀ ਔਰ ਅਲਟੀਮੇਟਲੀ 2/3 ਬਹੁਮਤ ਨਾਲ ਚੋਣਾਂ ਜਿੱਤੀਆਂ। ਪਰ ਐਜ਼ ਯੂ ਸੋ ਸ਼ੈਲ ਯੂ ਰੀਪ, ਮੁੜ ਕੇ ਉਹਦੇ ਸਰੀਰ ਦੇ ਤੁਖਮ ਮੋਢੇ ਝਾੜੂ ਨਾਲ ਇਕੱਠਾ ਕਰਕੇ ਬੋਰੀ 'ਚ ਉਹਨੂੰ ਪਾਇਆ ਔਰ ਉਹਨੇ ਆਪਣੀ ਸਜ਼ਾ ਪਾਈ। ਪਰ ਉਹ ਬਹੁਤ ਵੱਡਾ ਗੁਨਾਹਗਾਰ ਆਦਮੀ ਹੈ ਔਰ ਸਿੱਖ ਇਤਿਹਾਸ ਉਹਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।